ਦੁੱਧ 'ਚ ਨਾ ਪਾਣੀ ਪਾ ਕੇ ਪੀਆ ਕਰੋ, ਹੋ ਸਕਦਾ ਤੁਹਾਨੂੰ ਅਸਲੀ ਨਹੀਂ ਲੱਗਦਾ ਹੁਣ। ਖਾਣਾ ਪੀਣਾ ਜੇ ਪੱਠੇ ਪਏ ਨੇ ਡੰਗਰਾਂ ਕੇ, ਤੁਸੀਂ ਕੀ ਇੱਥੇ ਕਿਹੜੇ ਕੋਈ ਹੋਟਲ ਪਾਇਆ? ਘਰ ਵਾਲਾ ਹੀ ਆ, ਕੋਈ ਬੈਸਟ ਫਰੈਂਡ ਤੇ ਨਹੀਂ ਹੈਗਾ ਯਾਰ, ਘਰ ਵਾਲਾ ਹੀ ਹੈ। ਕਿੰਨੀ ਦੇਰ ਹੋ ਗਈ ਹੈ ਡੰਗਰਾਂ ਦਾ ਕੰਮ ਕਰਦੇ? ਸਾਨੂੰ ਤਾਂ 50 ਸਾਲ ਹੋ ਗਏ ਨੇ। ਅੱਛਾ, ਉਮਰ 45 ਸਾਲ ਲਾ ਲੈ ਰਾਂ ਦੀ। ਲੋਕੇਸ਼ਨ ਤੇ ਇੱਥੇ ਦੀ ਦੇ ਰਿਹਾ, ਹੁਣ ਪਤਾ ਨਹੀਂ ਇਹ ਡੇਰਾ ਹੈ ਕਿ ਉਹ ਡੇਰਾ। ਇੰਨੀ ਦੂਰੋਂ ਸਫ਼ਰ ਕਰਾਇਆ ਨਾ ਲਾਹੌਰੋਂ ਇੱਥੇ ਸਪੈਸ਼ਲ ਆ ਗਿਆ। ਹਾਂ ਚਲੋ ਖੈਰ ਵੇਖਦੇ ਹਾਂ। अस्सलाम वालेकुम जी। जी की हाल? ठीक हो? खैर है? जी ऐसे। अस्सलाम वालेकुम सर। वालेकुम सलाम जी। हाल जी। हाँ जी भाई की हाल है? ठीक हो? खैर है? जी ऐसे ठीक है। अस्सलाम वालेकुम सर। इधर आए, आप इधर आए, इधर आ जाए, बैठे सर प्लीज। और सुनाओ तबीयत ठीक है? सब खैर है? ਤੁਸੀਂ ਸੁਣਾਓ ਸਭ ਖੈਰੀਅਤ ਹੈ? अल्हम्दुलिल्लाह। ਕੋਈ ਪ੍ਰੋਬਲਮ ਰਸਤੇ 'ਚ, ਕੋਈ ਟੈਨਸ਼ਨ ਤੇ नहीं ਨਹੀਂ? नहीं लोकेशन लगी थी भाई, सीधी ਇੱਥੇ ਲੈ ਆਈ। ਇਹ ਬੜਾ ਫਾਇਦਾ ਹੈਗਾ ਜੇ ਹਾਂਜੀ, ਕੋਈ ਹਾਂਜੀ। ਅਣਜਾਣ ਬੰਦਾ ਵੀ ਲੋਕੇਸ਼ਨ ਲਾ ਲੇ ਤਾਂ ਐਡਰੈਸ ਤੇ ਪਹੁੰਚ ਜਾਂਦਾ ਹੈ। ਹਾਂਜੀ ਬਿਲਕੁਲ ਇਦਾਂ ਹੀ। ਮਾਸ਼ਾਅੱਲਾ। ਡੰਗਰ ਸ਼ੰਗਰ ਆਪਣੇ ਇਹੀ ਨੇ ਜੀ? ਨਾ ਜੀ, ਡੰਗਰ ਅੱਧੇ ਡੰਗਰ ਤਾਂ ਨਹਿਰ ਤੇ ਗਏ ਜੇ ਨਹਾਉਣ ਮਾਸ਼ਾਅੱਲਾ। ਅੱਛਾ ਅੱਛਾ। ਤੁਹਾਨੂੰ ਪਤਾ ਗਰਮੀ 'ਚ ਡੰਗਰ ਨਹਾਵੇ ਨਾ ਤਾਂ ਸਿਹਤ ਵੈਸੇ ਵੱਧ ਜਾਂਦੀ ਨਹਾਉਣਾ ਹੁੰਦੀ। ਚਾਹੀਦਾ, ਮੱਝਾਂ ਨੂੰ ਨਹਾਉਣਾ ਚਾਹੀਦਾ ਹੈ। ਡੰਗਰ ਜਿਹੜਾ ਦੁੱਧ ਵੀ ਵਧਾ ਦਿੰਦਾ ਹੈ। ਹਾਂ, ਜਿੰਨਾ ਹੀ ਇਹਦੀ ਦੇਖਭਾਲ ਕਰੋਗੇ ਉਨਾ ਹੀ ਠੀਕ ਰਹੇਗਾ। ਤੁਸੀਂ ਮੇਰਾ ਖਿਆਲ ਮਾਲੂਮਾਤ ਰੱਖਦੇ ਹੋ ਸਾਰੀ ਮੱਝਾਂ ਦੇ ਬਾਰੇ। ਖੋਏ ਦਾ ਕੰਮ ਕਰੀਦਾ ਨਾ ਜੀ, ਖੋਏ ਦਾ ਅਸੀਂ ਕੰਮ ਕਰਨੇ, ਅਸੀਂ ਕਿਹੜਾ ਕੋਈ ਸਾਨੂੰ ਖੋਇਆ ਇੱਥੇ ਚੀਜ਼ ਦਾ ਹੀ ਪਤਾ। ਸਾਰੀ ਜ਼ਿੰਦਗੀ ਇਹਨਾਂ ਕੰਮਾਂ 'ਚ ਰਹੇ ਆ। ਆ ਭਾਈ ਹਰੀ ਆ ਗਏ ਨੇ ਮਾਸ਼ਾਅੱਲਾ, ਵੱਡੇ ਭਾਈ ਨੇ ਲਾਲਾ ਜੀ ਨੇ। ਅੱਛਾ ਅਸਲਾਮ ਵਾਲੇਕੁਮ अस्सलाम जी। ਮਹਿਮਾਨ ਆਏ ਨੇ ਪਾਣੀ ਦੇ। ਭਾਈ ਕੋਲੋਂ ਕੰਮ ਕਰਾਉਣ ਦੇ ਉਹ ਨਹੀਂ ਅਸਲ ਵਿੱਚ ਅਚਾਨਕ ਹੀ ਬਾਹਰ ਆ ਗਏ ਨੇ। ਯਾਰ ਅੱਛਾ ਅੱਛਾ, ਬੜੀ ਮਿਹਰਬਾਨੀ। ਲਾਲਾ ਜੀ ਹਾਂਜੀ ਲੋਹਰੂ ਆਏ ਨੇ, ਖੋਏ ਦਾ ਕੰਮ ਹੈ, ਬੜਾ ਵੱਡਾ ਬਿਜ਼ਨਸ ਹੈ ਤੇ ਦੁੱਧ ਦੀ ਗੱਲ ਕਰਨੀ ਜੀ ਤੁਹਾਡੇ ਨਾਲ। ਦੁੱਧ ਸਾਨੂੰ ਚਾਹੀਦਾ ਤਾਂ ਜ਼ਰਾ ਡੰਗਰਾਂ 'ਚ ਹੱਥ ਹੀ ਮਾਰ ਲਈਏ। ਮੈਂ ਕਹਿੰਦਾ ਬਿਸਮਿਲ੍ਲਾ ਜੀ, ਆਓ ਬਹਾਨੇ ਤੁਹਾਡੇ ਇਹ ਪਾਣੀ ਤੁਹਾਨੂੰ ਪਿਆਨੇ ਆ ਨਾ। ਪਹਿਲਾਂ ਇਹ ਪਿਆ ਦਿੰਦੇ, ਫੇਰ ਵੇਖ ਲੈਂਦੇ ਡੰਗਰ ਕਿਹੜਾ ਕਿਤੇ ਚੱਲੇ ਨੇ। ਜ਼ਿਆਦਾ ਪਿਆਸ ਲੱਗੀ ਹੈ ਜਨਾਬ। ਹਾਂਜੀ ਪਿਆਸ ਲਾਹੌਰੋਂ ਆਏ ਆ ਜਨਾਬ। ਜਾ ਯਾਰ ਤੂੰ ਗਲਾਸ ਲਿਆਓ, ਤੁਹਾਨੂੰ ਡੰਗਰ ਭਾਈ ਆ ਗਲਾਸ ਲਿਆ ਯਾਰ। ਨਾਲ ਲਾਵਾਂ ਗਲਾਸ। ਇਹਨੂੰ ਘੱਲੋ ਗਲਾਸ ਲੈ। ਵਾਪਸੀ ਪੀ ਲੈਣੀ। ਚਲੋ ਵਾਪਸੀ ਜੀ, ਪੀ ਆਓ ਲੈਣੀ। ਜੀ, ਆਓ ਜੀ, ਆਓ। ਲਓ ਹਾਂ ਅੱਗੇ ਹੋ ਨਾ ਯਾਰ, ਅੱਗੇ ਹੋ, ਅੱਗੇ ਡੰਗਰਾਂ ਦੇ ਕੋਲ ਚੱਲ ਜਰਾ ਕਰੋ। ਇੱਕ ਪਰਾਂ ਡੇਰਾ ਸਾਡਾ ਨਾ, ਅੱਛਾ ਉੱਥੇ ਮੱਝਾਂ ਸਾਰੀਆਂ ਚੁਗਣ ਗਈਆਂ ਨੇ, ਨਾਲ ਪੈਲੀਆਂ ਛਲੀਆਂ ਆਪਣੀਆਂ ਵੇਖੋ ਮੱਝਾਂ ਜਨਾਬ। ਵਾਹ ਵਾਹ ਵਾਹ। ਮੈਂ ਦੱਸਿਆ ਉਹਨਾਂ ਨੂੰ ਕਿ ਮੱਝਾਂ ਸਾਰੀਆਂ ਨਾ ਨਹਿਰ ਤੇ ਗਏ ਨਹਾਉਣ ਵਾਸਤੇ। ਇਹਨਾਂ ਨੂੰ ਗੰਢ ਦਿੱਤੀ ਇਹ ਬੋ ਕੇ ਆਈਆਂ? ਉਹ ਨਹੀਂ ਜੀ, ਬੋਗ ਨਹੀਂ ਆਉਂਦੀਆਂ, ਆਪਣੇ ਆਪ ਨੂੰ ਮਾਰਦੀਆਂ ਨੇ ਤਨਾ। ਅੱਛਾ ਪੁੱਛ ਲਾਂ। ਤੁਸੀਂ ਵੇਖੋ ਮਾਸ਼ਾਅੱਲਾ ਮੱਝ ਦੀ ਸਿਹਤ ਵੇਖੋ ਕਿੱਡੀ ਸੋਹਣੀ, ਤੇਲ ਚ ਲਾਇਆ ਧੋਤੀ ਹੈ। ਮਾਸ਼ਾਅੱਲਾ ਸੋਹਣੀਆਂ ਮੱਝਾਂ ਨੇ। ਇਹ ਮਾਸ਼ਾਅੱਲਾ ਜਨਾਬ 20 ਕਿਲੋ ਦੁੱਧ ਦਿੰਦੀ। ਅੱਛਾ ਜੀ। ਆ ਵੀ ਮਾਸ਼ਾਅੱਲਾ ਕੋਈ 15-20 ਕਿਲੋ ਦੀ ਛੱਡਦੀ ਇੱਕ ਟਾਈਮ ਦਾ। ਇੱਕ ਟਾਈਮ ਦਾ ਨਹੀਂ ਜੀ, ਇੱਕ ਟਾਈਮ ਦਾ ਨਹੀਂ, ਇੱਕ ਟਾਈਮ ਦਾ ਇਹ ਦੋ ਟਾਈਮਾਂ ਦਾ ਜਨਾਬ ਦੱਸ ਰਿਹਾ। ਮੱਝ ਜਿਹੜੇ ਅਸਲਾਮ ਅਲੈਕੁਮ ਜੀ, ਤੁਸੀਂ ਤੇ ਉਹੀ ਨਹੀਂ ਜਿਹੜੇ ਨਾਲ ਸੀ? ਹਾਂਜੀ। ਅੱਛਾ ਅੱਛਾ। ਇਹ ਮੱਝਾਂ ਦੀ ਦੇਖਭਾਲ ਕਰਦਾ ਜੀ ਮਾਸ਼ਾਅੱਲਾ। ਇਹ ਮੱਝਾਂ ਸਾਰੀਆਂ ਆਪਣੀਆਂ ਹੀ ਨੇ। ਆਪਣੀਆਂ ਨੇ? ਹਾਂਜੀ ਆਪਣੀਆਂ ਨੇ। ਦੁੱਧ ਦੇ ਮੱਝਾਂ ਦੇ ਦਿੱਤੀਆਂ? ਹਾਂ ਮੱਝਾਂ ਹੀ ਦੇਣੇ ਜੀ, ਹੋਰ ਹੱਥ ਨਹੀਂ ਦੇਣੇ। ਹਾਂਜੀ ਦੁੱਧ ਸਾਰੀਆਂ ਦੇਣੀਆਂ ਮੱਝਾਂ? ਅਲਹਮਦੁਲਿਲਾ ਮਾਸ਼ਾਅੱਲਾ ਸੋਹਣੀਆਂ ਸਿਹਤਮੰਦ ਨੇ। ਵੇਖੋ ਕਿੱਡੀਆਂ ਜਾਨ ਚ ਮੱਝਾਂ ਨੇ। ਤੁਹਾਡਾ ਜਿੱਡਾ ਵੀ ਆਰਡਰ ਹੈਗਾ ਨਾ ਅਸੀਂ ਤੁਹਾਨੂੰ ਪੂਰਾ ਕਰਕੇ ਦਾਂਗੇ। ਕੋਈ ਨਹੀਂ। ਤੇ ਇਹ ਭਾਈ ਸਾਹਿਬ ਇਹ ਕਿੰਨਾ ਦੁੱਧ ਦਿੰਦੇ? ਇਹ ਜਨਾਬ ਦੁੱਧ ਨਹੀਂ ਦਿੰਦੇ, ਦੁੱਧ ਚੋਂਦੇ ਨੇ। ਅੱਛਾ ਚੋ ਕੇ ਦਿੰਦੇ ਨੇ? ਦੁੱਧ ਹੀ ਦਿੰਦੇ ਨੇ? ਜੀ ਬਿਲਕੁਲ ਚੋ ਕੇ ਮੈਂ ਸਮਝ ਗਿਆ। ਹੋਰ ਜੀ ਸਭ ਖੈਰ? ਮਾਸ਼ਾਅੱਲਾ। ਆ ਵੇਖੋ ਜੀ ਮੱਝ। ਇਹ ਕਿਹੜੀ ਹੈ ਜੀ ਇਹ ਮੱਝ? ਇਹ ਮੱਝ ਜਨਾਬ ਦੇਸੀ ਹੈ। ਇਹ ਸਾਹੀਵਾਲ ਦੀ ਹੈ ਜਾਂ ਨੀਲੀ ਦੀ ਹੈ? ਇਹ ਸਾਹੀਵਾਲ ਦੀ ਹੈ। ਆ ਨੀਲੀ ਦੀ ਮੱਝ ਹੈ ਜਨਾਬ, ਵੇਖੋ ਕੀ ਬਾਤ ਹੈ ਜੀ। ਮੂੰਹ ਵਾਲਾ ਵੇਖੋ ਕੁੰਡੇ। ਆ ਕੁੰਡੇ ਵੇਖਿਆ ਜੀ, ਵੇਖਿਆ ਜੀ ਮੈਂ। ਅੱਛਾ ਦੂਰ ਰਿਹਾ ਜੀ, ਦੂਰ ਰਿਹਾ। ਤੁਸੀਂ ਦੂਰ ਰਿਹਾ ਜੇ, ਮੇਰੇ ਨਹੀਂ ਪਿਆਰ। ਅੱਛਾ ਜੀ। ਹਾਂਜੀ ਹਾਂਜੀ। ਆ ਵੇਖੋ ਜੀ ਮੱਝਾਂ ਤੋੜ ਵੇਖੋ ਮੱਝਾਂ ਜਨਾਬ, ਕਮਾਲ ਦੀਆਂ ਮੱਝਾਂ ਨੇ ਜਨਾਬ। ਹਾਂ ਸੋਹਣੀਆਂ ਮਾਸ਼ਾਅੱਲਾ ਸਾਰੀਆਂ। ਦੁੱਧ ਖੁੱਲਾ ਦੁੱਲਾ, ਤੁਹਾਨੂੰ ਦੁੱਧ ਦੀ ਕਮੀ ਨਹੀਂ ਇਨਸ਼ਾਅੱਲਾ ਹੁੰਦੇ। ਨੰਬਰ ਵੀ ਲੱਗੇ ਜੀ? ਨੰਬਰ ਲਾਏ ਨੇ ਜੀ ਇਹਨਾਂ ਸਾਰਿਆਂ ਨੂੰ, ਇੱਕ ਦੋ ਸਾਰਿਆਂ ਨੂੰ ਨੰਬਰ ਲੱਗਾ। ਉਹ ਵੇਖੋ ਨਾ ਕੰਨ ਤੇ। ਹਾਂਜੀ। ਇਹ ਕੰਨ ਤੇ ਨੰਬਰ ਲਾਏ ਨੇ ਇਹਨਾਂ ਦੇ। ਤੇ ਇਹਨਾਂ ਦੇ ਘਰ ਵਾਲਾ ਜੀ ਉਹ? ਨਹੀਂ ਜੀ ਉਹ ਘਰ ਵਾਲਾ ਨਹੀਂ ਇਹਨਾਂ ਦਾ। ਇਹ ਜਿਹੜਾ ਆ ਜਿਹੜੀ ਮੱਝ ਹੈ ਨਾ, ਇਹਦਾ ਵੱਡਾ ਮੁੰਡਾ ਆ ਉਹ ਜਿਹੜਾ
ਯਾਨੀ ਕਿ ਲਾਲਾ ਲਾਲਾ ਘਰ ਵਾਲਾ ਹੀ ਆ, ਕੋਈ ਬੈਸਟ ਫਰੈਂਡ ਤੇ ਨਹੀਂ ਹੈਗਾ ਯਾਰ, ਘਰ ਵਾਲਾ ਹੀ ਹੈ। ਉਹੋ ਹੀ ਹੋਇਆ ਨਾ ਜੀ, ਬਸ ਇਹ ਜਿਹੜਾ ਤੁਸੀਂ ਰੱਖਿਆ ਹਾਂ ਜੀ ਇਹ ਚਲੋ ਖੈਰ ਵਧੀਆ ਸੋਹਣਾ ਮਾਲ ਹੈ ਤਕਰੀਬਨ ਜੀ 50-60 ਮੱਝਾਂ ਜਿਹੜੀਆਂ ਨੇ ਉਹ ਕੁਝ ਨਹਾਣ ਗਈਆਂ ਨੇ। ਅੱਛਾ ਤੁਸੀਂ ਨਾਤੇ ਲੱਗਦੇ ਹੋ ਅੱਜ ਅੱਜ ਮੈਂ ਤੇ ਨਹਾ ਧੋ ਕੇ ਆਇਆ ਤੇ ਤੇ ਪਿੱਛੇ ਡੰਗਰਾਂ ਦੇ ਨਾਲ ਹੀ ਨਹਾਉਂਦੇ ਹੋ ਜਾਂ ਲੈਦਾ ਵੀ ਨਹਾਉਂਦੇ ਹੋ ਤੁਸੀਂ? ਸਰ ਜੀ ਨਾਲ ਵੀ ਨਹਾ ਲਈਦਾ ਲੈ ਤੇ ਵੀ ਨਹਿਰ 'ਚ ਧਿਆਨ ਰੱਖੀਦਾ ਨਾ। ਤਾਂ ਆ ਮੱਝਾਂ ਜਾਂਦੀਆਂ ਨਹਾ ਕੇ ਉਹਨਾਂ ਜਾਣਾ ਸੀ ਕਿਤੇ ਅੱਜ ਨਹਾਣ ਗਈਆਂ ਨੇ? ਹਾਂ ਨਹੀਂ ਬਸ ਰੋਜ਼ ਗਰਮੀ ਸ਼ਰਮੀ ਤੋਂ ਮੈਂ ਛੁੱਟੀਆਂ ਆ ਗਈਆਂ ਫਿਰ ਨਾਨਕੇ ਚੱਲੀਆਂ ਨੇ। ਨਹੀਂ ਸਮਰ ਵਕੇਸ਼ਨ ਵਾਲੀ ਮੱਝਾਂ ਨਹੀਂ ਹੈਗੀਆਂ। ਭਾਜੀ ਤੁਸੀਂ ਤਾਂ ਮਜ਼ਾਕ ਚ ਪੈ ਗਏ ਹੋ ਤੇ ਹਾਂਜੀ ਔਰ ਹਾਂਜੀ ਪਿਆਰੇ ਨੇ ਤੇ ਮਾਸ਼ਾਅੱਲਾ। ਤੁਹਾਨੂੰ ਆਪਣਾ ਕਿੰਨੀ ਦੇਰ ਹੋ ਗਈ ਹੈ ਡੰਗਰਾਂ ਦਾ ਕੰਮ ਕਰਦੇ? ਸਾਨੂੰ ਤਾਂ 50 ਸਾਲ ਹੋ ਗਏ ਨੇ। ਅੱਛਾ ਉਮਰ 45 ਸਾਲ ਲਾਲੇ ਰਾਂ ਦੀ। 50 ਸਾਲ ਹੋ ਉਹ ਗਏ ਹੀ ਵੱਡੇ ਕਰਦੇ ਹੁਣ। ਬਾਲ ਪਹਿਲਾਂ ਮੇਰਾ ਅੱਬਾ ਕਰਦਾ ਰਿਹਾ। ਬਾਲ ਸਭ ਕਰਦੇ ਸਨ ਪਹਿਲਾਂ ਨਾ। ਆ ਤੁਹਾਡਾ ਤੇ ਉਹਨਾਂ ਦਾ ਲੈਦਾ ਉਹ ਕਹਿੰਦੇ ਸਕੇ ਭਰਾ ਵਾ। ਨਹੀਂ ਉਹ ਇੱਕ ਹੀ ਗੱਲ ਹੈ ਨਾ, ਬੱਚਾ ਜੋ ਗਲਤੀ ਕਰ ਜਾਂਦਾ ਬੋਲਣ ਲੱਗਿਆ। ਬੜੀ ਧੂੜ ਉੱਡਣ ਡਈ ਜਨਾਬ, ਮੇਰਾ ਭਾਜੀ, ਖਿਆਲ ਮਸ਼ੀਨ ਲੱਗੀ ਕਿਤੇ। ਕਣਕ ਵਾਲੀ ਮਸ਼ੀਨ ਲੱਗੀ ਏ ਔਰ ਟਾਈਮ ਰਹਿ ਗਿਆ, ਸ਼ਾਮ ਪੈਣ ਵਾਲੀ ਥੋੜਾ ਹੀ ਸੀ। ਮੈਂ ਬੜਾ ਮੁਕਾ ਲਓ ਕੰਮ। ਇਹ ਛੋਟਾ ਆਖਣ ਲੱਗਾ ਜੀ ਜਨਾਬ ਉਹ ਜਾ ਬੜਾ ਪਿਆਰਾ ਲੱਗ ਰਿਹਾ। ਕੀ ਬਾਤ ਹੈ ਸੋਨਾ। ਤਾਜ਼ਾ 3 ਦਿਨ ਦਾ ਹੈਗਾ ਮਾਸ਼ਾਅੱਲਾ। ਅੱਛਾ ਮਾਸ਼ਾਅੱਲਾ 3 ਦਿਨ ਦਾ। ਹਾਂਜੀ ਦੂਜੇ ਵੀ ਜਾਏਗਾ ਨਾਲ ਹੀ, ਮਾਂ-ਬਾਪ ਨੇ ਮਾਂ-ਬਾਪ ਇਕੱਠੇ ਨਾਲ ਹੀ ਹੁੰਦੇ ਨੇ। ਆਹੋ ਹੋਰ ਜੀ ਬਿਲਕੁਲ ਨਾਲ ਹੀ ਹੁੰਦੇ ਨੇ ਨਾ, ਕਿਹੜਾ ਕੋਈ ਲੈਦਾ ਬਿਸਤਰਾ ਕਰ ਦੇਣਾ ਕਿ ਲੈ ਪੁੱਤ ਤੂੰ ਇੱਥੇ ਸੌਂ ਜਾ। ਨਾਲ ਡੰਗਰ ਵੀ ਲੈਣੇ। ਪੈਂਪਰ ਲਾਣਾ ਕਿ ਪੈਂਪਰ ਲਾ ਦਿਓ ਯਾਰ, ਬੱਚੇ ਨੇ ਐਵੇਂ ਰਾਤ ਨੂੰ ਬਿਸਤਰਾ ਨਾ ਗਿੱਲਾ ਕਰਦੇ। ਲਾਲਾ ਇਹ ਬਗਾ ਕੇ ਬੜਾ ਸ਼ੁਗਲੀ ਬੰਦਾ ਹੈ। ਖਾਣਾ ਪੀਣਾ ਜੇ ਪੱਠੇ ਪਏ ਨੇ ਡੰਗਰਾਂ ਕੇ, ਤੁਸੀਂ ਕੀ ਇੱਥੇ ਕਿਹੜੇ ਕੋਈ ਹੋਟਲ ਪਾਇਆ ਕੀ ਖਾਣਾ? ਪੀਣਾ ਕੋ ਪਾਣੀ ਸ਼ਾਣੀ ਪੀਣਾ ਇਹ ਤੇ ਉੱਧਰ ਆਓ ਨਾ ਜਿੱਥੇ ਪਾਣੀ ਪੀਣਾ। ਭਾਜੀ ਕਹਿਣ ਦਾ ਉਹਦਾ ਮਤਲਬ ਇਹ ਵੀ ਕੋਈ ਖਾ ਪੀ ਲਵੋ ਉਧਰ। ਲੋ ਸਮਝ ਇਹ ਬੰਦਾ ਅਸਲ ਜੋ ਆ ਦੇਖੋ ਆ ਕਬੂਤਰ ਵੇਖੋ ਮਾਸ਼ਾਅੱਲਾ ਵੀ ਬੜੇ ਸੋਹਣੇ ਰੱਖੇ। ਖੁਸ਼ ਹੋ ਗਏ ਨੇ ਸਾਰੇ ਤੁਹਾਨੂੰ ਕੁਝ ਵੇਖ ਕੇ। ਡੰਗਰ ਖਰੀਦਣਾ ਵੀ ਚਾਹੁੰਦੇ ਹੋ ਜਾਂ ਦੁੱਧ ਹੀ ਖਰੀਦਣਾ ਨਹੀਂ ਚਾਹੁੰਦੇ ਸਿਰਫ ਦੁੱਧ। ਅੱਛਾ ਜੀ ਮੈਂ ਘਰ ਵਾਸਤੇ ਮੱਝ ਵਗੈਰਾ ਬੜੀ ਵਧੀਆ। ਮਾਸ਼ਾਅੱਲਾ ਜਾਨਵਰ ਵੀ ਰੱਖੇ ਜੀ ਤੁਸੀਂ। ਹਾਂ ਜੀ ਜਾਨਵਰ ਵੀ ਰੱਖੇ ਨੇ ਜੀ। ਦੇਖੋ ਜੀ ਉਹ ਮੋਰ ਹੈਗਾ, ਕਬੂਤਰ ਹੈਗੇ ਨੇ, ਸੋਹਣੀ ਰੌਣਕ ਲੱਗੀ ਰਹਿੰਦੀ ਹੈ। ਨੇ ਕਬੂਤਰ ਨੇ ਸਾਰਾ, ਤੁਸੀਂ ਤੇ ਚੰਗੀ ਭਲੀ ਰੌਣਕ ਲਾਈ ਜੀ। ਬੜੀ ਰੌਣਕ ਹੈ ਮਾਸ਼ਾਅੱਲਾ ਜੀ। ਅੱਛਾ ਜਾਨਵਰ ਤੁਹਾਨੂੰ ਵਹਾਈਆਂ ਨੇ ਟਾਪ ਕਲਾਸ ਦੀਆਂ, ਜਿਹੜਾ 20-20 ਕਿਲੋ ਦੁੱਧ ਦਿੰਦੀਆਂ ਨੇ। ਮਾਸ਼ਾ ਤੁਹਾਡੀ ਸਿਹਤ ਨਹੀਂ ਬਣੀ। ਮੇਰੀ ਸਿਹਤ ਜ਼ਰਾ ਬਾਹਰ ਚੜੇ ਆ ਹਜੇ ਗਰਮੀਆਂ ਨੇ ਇਹ ਦੁੱਧ 'ਚ ਨਾ ਪਾਣੀ ਪਾ ਕੇ ਪੀਆ ਕਰੋ, ਹੋ ਸਕਦਾ ਤੁਹਾਨੂੰ ਅਸਲੀ ਨਹੀਂ ਲੱਗਦਾ ਹੁਣ। ਆ ਹੋ ਸਕਦਾ ਫਿਰ ਇੰਨੀ ਲੱਗ ਜਾਵੇ। ਅਸਲ ਤੁਸੀਂ ਵੀ ਠੀਕ ਹੀ ਆ। ਨਹੀਂ ਪਾਣੀ ਤੇ ਲਾਲਾ ਧੋਂਦਿਆਂ ਪਾ ਦਿੰਦਾ। ਪਾਣੀ ਤੋਂ ਯਾਦ ਆਇਆ ਤੇ ਪਾਓ ਨਾ ਪਾਣੀ ਪੀਏ। ਲਓ ਜੀ ਸਰ ਤੁਹਾਨੂੰ ਪਾਣੀ ਦੱਸੋ, ਕਾਲੇ ਮੂੰਹ ਵਾਲੀ ਤੇ ਚਿੱਟੇ ਮੂੰਹ ਵਾਲੀ? ਨਹੀਂ ਤੁਸੀਂ ਕਾਲੇ ਮੂੰਹ ਵਾਲੀ ਚਿੱਟੇ ਮੂੰਹ ਵਾਲੀ ਰਹਿਣ ਦਿਓ, ਪਾਣੀ ਸਾਦਾ ਪਾ। ਅੱਛਾ ਲਓ। ਜਾਨਵਰ ਬੜੇ ਸੋਹਣੇ ਨੇ ਜਨਾਬ, ਕਬੂਤਰ ਵੀ ਬੜੇ ਨੇ, ਮੋਰ ਵੀ ਨੇ, ਔਰ ਸਭ ਤੋਂ ਵੱਡਾ। ਮੈਨੂੰ ਤਾਂ ਦੁੱਧ ਵਾਲੀਆਂ ਚੀਜ਼ਾਂ ਚਾਹੀਦੀਆਂ, ਨਾ ਕਬੂਤਰ ਦੁੱਧ ਦਿੰਦੇ ਨਾ ਮੋਰ ਦੁੱਧ ਦਿੰਦੇ। ਅੱਛਾ ਜੀ, ਹਾਂ ਲੇਕਿਨ ਇਹ ਕਿ ਜਾਨਵਰ ਇਸ ਨੇ ਸਾਰੇ ਗਿਣ ਕੇ ਰੱਖੇ ਨੇ। ਨਾ ਸਾਡੇ ਲੋਕ ਗਿਣੋ, ਮੈਂ ਕੋਈ ਚੋਰ ਹਾਂ ਭਾਜੀ, ਮੈਨੂੰ ਕੀ ਸਮਝਦੇ ਹੋ ਤੁਸੀਂ? ਨਹੀਂ ਭਾਈ ਦੱਸਣਾ ਫਰਜ਼ ਹੈ ਇਹ ਸਾਡਾ। ਕੀ ਗਿਣ ਕੇ ਰੱਖੇ ਨੇ ਮਸ, ਮੈਂ ਕੋਈ ਇੱਥੇ ਜਾਨਵਰ ਚੋਰੀ ਕਰ ਲੈਣ? 27 ਕਬੂਤਰ ਹੈਗੇ ਨੇ ਤੇ ਇਹ 3 ਮੋਰ ਨੇ ਤੇ ਗਿਣ ਕੇ ਰੱਖੇ ਨੇ ਸਾਰੇ ਅਸੀਂ। ਭਾਜੀ ਅੱਗੇ ਇੱਕ ਵਾਰੀ ਸਾਡੇ ਕੋਲ ਮਹਿਮਾਨ ਆਏ ਨੇ, ਕਬੂਤਰ ਕੱਢ ਕੇ ਲੈ ਗਏ। ਉਹ ਚਲੋ ਤਾਂ ਬਾਰ-ਬਾਰ ਪਿਆਂਦਾ ਵੀ ਆਹ ਗਿਣੇ ਨੇ। ਜਿਹੜੇ ਕਬੂਤਰਬਾਜ਼ ਹੁੰਦੇ ਨੇ ਨਾ ਜੀ, ਇਹ ਆਪਣੇ ਕਬੂਤਰ ਦੀ ਖਾਤਰ ਬੜੀ ਬੜੀ ਦੂਰੋਂ ਆ ਜਾਂਦੇ ਨੇ। ਓਹ ਕੀ ਬਾਤ। ਕਬੂਤਰ ਇਹਨਾਂ ਦਾ ਫੜ ਲਓ ਜਾਂ ਕਬੂਤਰ ਤੁਹਾਡਾ ਟੁਰ ਜੇ, ਇਹ ਬੜੀ ਮਿਹਨਤ ਕਰਦੇ ਵਿੱਚ ਬੰਦੇ ਪਾ ਕੇ ਕਬੂਤਰ ਵਾਪਸ ਲੈਣ ਦੀ ਕੋਸ਼ਿਸ਼। ਅਸਲੀ ਨੇ ਇਹਨਾਂ ਨੂੰ ਪਤਾ ਨਹੀਂ ਕੋਈ। ਅੱਛਾ ਜਾਨਵਰ ਸਾਰੇ ਨਾ ਅਸੀਂ ਨਾ ਗਿਣ ਕੇ ਰੱਖੇ ਨੇ। ਪਹਿਲਾ ਯਾਰ ਤੂੰ ਵੀ ਤੇ ਮੱਝਾਂ ਮਾਸ਼ਾਅੱਲਾ ਤੁਹਾਨੂੰ ਪਸੰਦ ਆਈਆਂ ਨੇ? ਉਹ ਮੱਝਾਂ ਸੋਹਣੀਆਂ ਮਾਸ਼ਾਅੱਲਾ ਜੀ। ਦੁੱਧ ਮੈਨੂੰ ਇਹ ਦੱਸੋ, ਦੁੱਧ ਹੋਰ ਕੌਣ ਕੌਣ ਖੜਦਾ? ਮੇਰੀ ਗੱਲ ਸਾਡੇ ਕੋਲ ਜਨਾਬ ਕੋਈ 4 ਕੋ ਬੰਦੇ ਨੇ। ਕੋਈ 2 ਮਨ ਛਿੱਕੂ ਕਰਦਾ, ਛਿੱਕੂ ਬਿੱਲਾ। ਅਬ ਚੌਧਰੀ ਨਿਸਾਰ ਜਾਂਦਾ ਜੀ, ਮੇਰਾ ਖਿਆਲ ਹੈ 4 ਮਨ, ਠੀਕ ਹੈ। ਹਾਂਜੀ ਬਿਲਕੁਲ। ਅਰਸ਼ਦ ਬੜਾ ਚਲ ਜਾਂਦਾ ਤਕਰੀਬਨ ਮੇਰਾ 9 ਮਨ ਤੋਂ ਲੈ ਜਾਂਦਾ ਜੇ, ਕੱਲਾ ਹੀ। ਠੀਕ ਹੈ। ਭਾ ਬਸ਼ੀਰ ਜਾਂਦਾ 6 ਮਨ। ਹਾਂਜੀ ਦੁੱਧ ਸਾਡਾ ਮਾਸ਼ਾਅੱਲਾ 30 ਮਨ ਨਿਕਲਦਾ ਇੱਕ ਟਾਈਮ ਦਾ। ਬੜਾ ਦੁੱਧ 90 ਬੱਜਾਂ ਦੇ ਭਾਈ ਜੀ। ਉਹ ਭਾਜੀ ਉਹਨਾਂ ਨੇ ਹੋਏ ਕਿ ਕੱਲ ਨੂੰ ਦੁੱਧ ਸ਼ੁਰੂ ਕਰ ਲਈਏ, ਤੁਸੀਂ ਕਹੋ ਯਾਰ ਸਾਡਾ ਦੁੱਧ ਹੀ ਪੁਰਾਣਾ ਲੱਗਾ ਸੀ, ਉਹ ਨਹੀਂ ਛੱਡਦਾ। ਨਹੀਂ ਜੀ ਨਹੀਂ, ਉਹਨਾਂ ਨੂੰ ਜਵਾਬ ਦੇ ਛੱਡਦੇ ਨਹੀਂ ਲਾਲਾ ਠਹਿਰ ਜਾ ਇੱਕ ਮਿੰਟ, ਜਵਾਬ ਕਿਉਂ ਦਈਏ? ਰੇਟ ਤੇ ਪੁੱਛ ਲੈਣਾ ਕੋ ਪਹਿਲਾਂ ਸੀ। ਪਹਿਲਾਂ ਪੁੱਛ ਲਓ ਜਵਾਬ ਕਿਹਨੂੰ ਦੇਣਾ ਜੀ। ਫਿਰ ਉਹ ਤੁਸੀਂ ਕਹੋ ਕਿ ਰਿਸ਼ਤੇਦਾਰ ਦਾ ਵਿਆਹ ਹੋ ਗਿਆ, ਦੁੱਧ ਲੈਣਾ ਜੀ ਪਹੁੰਚ ਲਾਹੌਰ। ਨਹੀਂ ਪਹੁੰਚਿਆ ਇਨਸ਼ਾਅੱਲਾ। ਪਹੁੰਚ ਚਾਹੀਦਾ ਲਾਹੌਰ, ਤੁਹਾਡੇ ਕੋਲ ਗੱਡੀਆਂ ਛੱਡੀਆਂ ਤਾਂ ਹੋਣੀਆਂ ਦੁੱਧ ਭੇਜਣ ਵਾਲੀਆਂ। ਭਾਈ ਜੀ 2 ਗੱਡੀਆਂ ਵੀ ਹੈਗੇ ਨੇ, ਲਾਹੌਰ ਪਹੁੰਚ ਦਵਾਂਗੇ, ਲੇਕਿਨ ਰੇਟ ਪਹੁੰਚਦਾ ਲਹਿਦਾ ਹੁੰਦਾ, ਤੁਹਾਨੂੰ ਪਤਾ ਨਾ। ਦੱਸੋ ਰੇਟ ਕੀ ਲਾਣਾ? ਰੇਟ ਦੱਸੋ। ਸਾਡਾ ਦੁੱਧ ਜਾ ਰਿਹਾ ਜੀ 230 ਰੁਪਏ ਜਾ ਰਿਹਾ ਦੁੱਧ, ਉਹ ਲੈ ਕੇ ਜਾਂਦੇ ਨੇ ਡੇਰੇ ਤੋਂ ਉੱਤੋਂ। ਠੀਕ ਹੈ। ਅਗਰ ਲਾਹੌਰ ਤੁਸੀਂ ਵੇਖ ਲਓ ਕਿੰਨਾ ਕਿਰਾਇਆ, ਗੱਡੀ ਦਾ ਖਰਚਾ, ਡਰਾਈਵਰ ਦਾ ਖਰਚਾ, 100 ਮਾਮਲਾ ਤੇ ਲਾਲਾ ਜੀ। ਹਾਂਜੀ 100 ਰੁਪਏ ਦੇ ਉੱਤੇ ਲਾਂਗੇ। ਲੇਕਿਨ ਦੇਖੋ ਨਾ ਸਾਡੇ ਸਿਰ ਮੱਥੇ, ਸਾਨੂੰ ਬੜੀ ਖੁਸ਼ੀ ਇਹਨਾਂ ਦੇ ਆਉਣ ਦੀ, ਹਾਂਜੀ ਲੇਕਿਨ ਰੇਟ ਕਰਨ, ਗੱਲ ਤੈਅ ਕਰਨ, ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਦੱਸੋ ਯਾਰ ਤੁਸੀਂ ਕੀ ਲਾਣਾ? 230 ਰੁਪਏ ਡੇਰੇ ਨੂੰ ਜਾਂਦਾ ਜੀ, ਕੀ ਦਵੋਗੇ ਦੱਸੋ ਤੁਸੀਂ? ਅਸੀਂ ਤੁਹਾਨੂੰ 300 ਰੁਪਏ ਦੇ ਦਾਂਗੇ। ਅੱਛਾ ਜੀ, 300 ਰੁਪਏ ਦੇ ਦੇਾਂਗੇ ਤੁਹਾਨੂੰ। ਮਾਸ਼ਾਅੱਲਾ ਲਾਲਾ ਜੀ। 300 ਰੁਪਏ ਥੋੜਾ 30 ਰੁਪਏ ਉੱਤੇ ਕਰ ਲਓ।
ਖਰਚਾ ਬੜਾਣਾ ਨਾਲ ਮਲਾਲ ਡਨ ਹੋ ਗਈ ਭਈਆ, ਤੇਰੀ ਮੰਨ ਲਈ ਜਾ, ਡਨ ਹੋ ਗਈ। 330 ਰੁਪਏ 330 ਰੁਪਏ ਹੋ ਗਈ। ਤੁਸੀਂ ਜਿਹਨੂੰ ਜਿਹਦੇ ਕੋਲ ਦੁੱਧ ਲੈਂਦੇ ਹੋ, ਮੈਂ ਕੋਈ ਕਿਸੇ ਦਾ ਰਿਜ਼ਕ ਦਾ ਦੁਸ਼ਮਣ ਨਹੀਂ। ਹਾਂਜੀ ਹਾਂਜੀ ਤੁਸੀਂ ਉਹਨਾਂ ਨੂੰ ਇੱਕ ਵਾਰੀ ਪੁੱਛ ਲਵੋ। ਚਲੋ ਪੁੱਛ ਲੈਂਦੇ ਜਾ। ਫਿਰ ਸ਼ਰਮਿੰਦਗੀ ਨਾ ਤੁਹਾਨੂੰ ਹੋਵੇ ਨਾ ਸਾਨੂੰ ਜੀ 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 ਆ ਵੇਖੋ ਪੁੱਛ ਲੈਂਦੇ ਜਨਾਬ ਗੱਲ ਕਰਕੇ। ਨਹੀਂ ਪੁੱਛਣਾ ਕੀ, ਤੁਸੀਂ ਉਹਨਾਂ ਨੂੰ ਬਲਕਿ ਨਹੀਂ ਨਹੀਂ ਭਾਈ ਜੀ, ਉਹ ਸ਼ਾਮੀ ਦੁੱਧ ਲੈਣ ਆ ਜਾਂਦੇ, ਗੱਲ ਤਾਂ ਕਰਨਾ ਜ਼ਰੂਰੀ ਹੈ ਨਾ। ਅਸਲਾਮ ਵਾਲੇਕੁਮ ਸਰ, ਕੀ ਹਾਲ ਹੈ ਭਾਈ? ਅੱਜ ਤੂੰ ਦੁੱਧ ਲੈਣ ਨਹੀਂ ਤੇ ਆਉਣਾ ਸਾਡੇ ਕੋਲ। ਉਹ ਬਸ ਯਾਰ ਸਾਡੇ ਕੋਲ ਜਿੱਦਾਂ ਕਿ ਵੱਡਾ ਜਿਹੜਾ ਨਾ ਗਾਹਕ ਕਸਟਮਰ ਕੋਲ ਆ ਗਿਆ ਤੇ ਅਸਾਂ ਦੁੱਧ ਸਾਰਾ ਉਹਨੂੰ ਹੀ ਦੇਣਾ। ਭਾਈ ਤੋਂ ਐਡਵਾਂਸ ਆ ਕੇ ਰਾਤ ਨੂੰ ਲੈ ਜਾ ਦਿੱਤਾ ਹੀ ਸਾਨੂੰ, ਇਹ ਕਿਹੜੀ ਗੱਲ ਹੈ? ਇਹ ਦੁੱਧ ਅਸਾਂ ਤੈਨੂੰ ਦੇਣਾ ਹੀ ਨਹੀਂ। ਉਹ ਬਹੁਤੀਆਂ ਗੱਲਾਂ ਨਾ ਕਰ ਐਵੇਂ ਜਾਣ ਕੇ, ਜਾ ਜਿਹਨੂੰ ਮਰਜ਼ੀ ਲਾਇਆ ਤੂੰ ਜਾ। ਹੈਲੋ ਅੱਲਾ ਕਿਨੂੰ ਯਾਰ ਗੱਲ ਸੁਣੋ, ਧਿਆਨ ਰੱਖੀ, ਆ ਵੇਖੀ ਆਪਣਾ ਖੋਇਆ ਖਰਾਬ ਨਾ ਹੋ ਜਾਏ ਤੇ ਪੁੱਤਰ ਖੋਇਆ ਟਾਈਮ ਨਾ ਮਾਰ ਲੈਣਾ। ਹਾਂ ਆਹ ਨਹੀਂ ਕੱਲ ਤੋਂ ਫਿਰ ਦੁੱਧ ਆਉਣਾ ਸ਼ੁਰੂ ਹੋ ਜਾਂਦਾ ਇਨਸ਼ਾਅੱਲਾ, ਰੋਜ਼ਾਨਾ ਨਾ ਜੀ ਖੋਇਆ ਮਾਰਾਂ ਕਰਾਂ। ਓਕੇ ਚਲੀਆ ਕਰ ਦੇ ਤੂੰ। ਕਿਹਨੂੰ ਫੋਨ ਕੀਤਾ ਜੇ? ਮੈਂ ਤੇ ਉਹ ਜ਼ਿਲ੍ਹੇ ਨੂੰ ਕੀਤਾ ਜੇ। ਹੈ ਜੀ, ਮੈਂ ਕਹਿ ਰਿਹਾ ਹਾਂ। ਅਸਲਾਮ ਵਾਲੇਕਮ ਜੀ, ਚੌਧਰੀ ਅਸ਼ਰ ਬੜਾਜ ਸਾਹਿਬ ਨੇ। ਭਾਈ ਜੀ ਗੱਲ ਸੁਣੋ, 9 ਮਨ ਦੁੱਧ ਤੁਹਾਡਾ ਜਾਂਦਾ ਹੈ ਤੇ ਅੱਜ ਤੋਂ ਬਾਅਦ ਤੁਹਾਡੀ ਸਾਡੀ ਡੀਲ ਕੈਂਸਲ ਹੈਗੀ ਹੈ, ਦੁੱਧ ਨਹੀਂ ਤੁਹਾਨੂੰ ਦੇ ਸਕਦੇ। ਹਾਂਜੀ, ਅਸਲ ਜਿਹੜਾ ਲਾਹੌਰ ਤੋਂ ਬੜੀ ਵੱਡੀ ਪਾਰਟੀ ਆਈ ਹੈ, ਉਹਨੇ ਸਾਰਾ ਜਿੰਨਾ ਵੀ ਦੁੱਧ ਨੂੰ ਦੋਵਾਂ ਟਾਈਮਾਂ ਦਾ ਉਹਨੂੰ ਅਸੀਂ ਦੇ ਦਿੱਤਾ। ਭਾਈ ਜੀ ਨਾਰਾਜ਼ ਹੁਣ ਗੱਲ ਹੈਗੀ ਹੈ, ਤੁਸੀਂ ਮੇਰੀ ਗੱਲ ਨੂੰ ਚੌਧਰੀ ਸਾਹਿਬ ਅਸੀਂ ਜ਼ਬਾਨ ਕਰ ਲਿਆ ਨਾ, ਸਟਾਮ ਵੀ ਹੋ ਗਿਆ। ਉਹ 330 ਰੁਪਏ ਦੇਣ ਦੇ ਜੇ ਪਹੁੰਚ, ਤੁਸੀਂ 230 ਦਿੰਦੇ ਹੋ। ਹਰ ਬੰਦਾ ਆਪਣਾ ਫਾਇਦਾ ਹੈ। ਖੁਦਾ ਹਾਫਿਜ਼। ਹਾਂ ਅੱਛਾ, ਦੁੱਧ ਪਹੁੰਚ ਦੇਣਾ ਤੁਸੀਂ, ਠੀਕ ਹੈ ਹਾਂਜੀ। ਜੀ। ਦੁੱਧ ਪਹੁੰਚ ਜੇ ਫਿਰ ਨਾ ਕਿਹਾ ਜੇ ਕਿ ਗਈ ਹੈ ਗੱਲ ਨਹੀਂ, ਸਾਰਾ ਅਸੀਂ ਤੁਹਾਡੀ ਕੰਮ ਨਹੀਂ ਕਰ ਰਹੀ ਆ ਨਹੀਂ ਨਹੀਂ ਜੀ ਨਹੀਂ, ਅਸੀਂ ਗੱਡੀ ਇੱਕ ਹੋਰ ਨਹੀਂ ਲਾਂਗੇ ਜਨਾਬ। ਤੁਹਾਡੇ ਸਾਹਮਣੇ ਸਾਰਿਆਂ ਨੂੰ ਵਾਲੇਕੁਮ ਸਲਾਮ ਜੀ, ਵਾਲੇਕੁਮ ਸਲਾਮ, ਕੀ ਹਾਲ ਹੈ ਜੀ? ਅੱਛਾ ਆਪਣਾ ਵਕੀਲ ਸਾਹਿਬ ਵੀ ਆ ਗਏ ਨੇ, ਕੋਈ ਹਾਲ ਹੋ ਲਵੋ ਤੁਸੀਂ ਵੀ। ਇਹ ਜੀ ਮਾਸ਼ਾਅੱਲਾ ਸਾਡਾ ਸਾਰਾ ਕਾਨੂੰਨੀ ਕਾਰਵਾਈ ਕੋਈ ਵੀ ਹੁੰਦੀ ਹੈ ਨਾ, ਕੀ ਹਾਲ ਹੈ? ਠੀਕ ਹੋ, ਖੈਰ ਹੈ ਨਾ? ਹਾਂਜੀ ਅੱਛਾ ਜੀ, ਇਹ ਕਾਨੂੰਨੀ ਕਾਰਵਾਈ ਸਾਡੀ ਕੋਈ ਵੀ ਹੁੰਦੀ, ਜਗ੍ਹਾ ਲੈਣ ਦੇਣ ਕਾਰੋਬਾਰ ਦਾ ਇਹ ਉਹ ਗੱਲ ਕਰੋ ਤੁਸੀਂ। ਸਾਰੇ ਕਰਦੇ ਨੇ। ਫੋਨ ਮਿਲਾ ਕੇ ਫਲੋਰੇ ਨੇ, ਮੈਂ ਕਿਹਾ ਯਾਰ ਡੀਲ ਜੱਜਾ। ਹਾਂਜੀ ਲਾਵੀ, ਅੱਜ ਤੋਂ ਬਾਅਦ ਦੁੱਧ ਨਹੀਂ ਲੈਣ ਜਾਣਾ ਸਾਡੇ ਕੋਲ। ਆਹ ਭਾਈ ਇਕੱਠਾ ਦੁੱਧ ਪਾਤਾ। ਹਾਂਜੀ ਨਹੀਂ, ਲੜਾਈ ਵਾਲੀ ਕੋਈ ਵੀ ਗੱਲ ਨਹੀਂ। ਤੇਰੀ ਮਿਹਰਬਾਨੀ, ਤੇਰੇ ਨਾਲ ਪਹਿਲਾਂ ਗੱਲ ਕੀਤੀ ਸੀ, ਜਦੋਂ ਸਾਡਾ ਵੱਡਾ ਕਸਟਮਰ ਆਇਆ ਦੁੱਧ ਛੜਾ ਦੇਣਾ ਤੇਰੇ ਕੋਲ। ਹਾਂ ਕੋਈ ਗੱਲ ਨਹੀਂ ਨਾ, ਦੁੱਧ ਤੂੰ ਭਾਈ ਦੂਰੋਂ ਆਉਣਾ ਨਾ, ਢਾਲੇ ਤੇਗਾ ਤੂੰ। ਹਾਂ ਠੀਕ ਹੈ, ਜਿੱਥੋਂ ਮਰਜੀ ਵੇਖੋ, ਮੈਂ ਕਿਸੇ ਦੇ ਕੋਈ ਰੋਜ਼ੀ ਦਾ ਦੁਸ਼ਮਣ ਨਹੀਂ। ਨਹੀਂ, ਅੱਲਾ ਫਿਰ ਤੁਹਾਡਾ ਦਿਲ ਮੰਨੇ ਜਵਾਬ ਦਿਓ, ਨਾ ਮੰਨੇ ਤੇ ਨਾ ਦਿਓ, ਕਿਉਂ ਨਹੀਂ? ਭਾਈ ਜੀ ਚੀਜ਼ ਦੇ ਪੈਸੇ ਦੇਣੇ ਕਿਤੇ ਵੀ ਚੁੱਕ ਸਕਦੇ ਹੋ। ਵੇਖੋ ਨਾ ਜੀ, ਏਡੀ ਦੂਰੋਂ ਤੁਸੀਂ ਆਏ ਹੋ, ਤੁਹਾਡੀ ਇੱਜ਼ਤ ਕੀਤੀ, ਅਸੀਂ ਦੁੱਧ ਤੁਹਾਨੂੰ ਦਿਆਂਗੇ। ਕਿਆ ਕਹਿਣਾ ਹੈ, ਦੇਖੋ 3 ਮਨ ਸਾਡਾ ਇੱਕ ਟਾਈਮ ਦੁੱਧ ਹੁੰਦਾ ਜੇ, ਜੀ ਠੀਕ ਹੈ। ਤੇ ਤੁਸੀਂ ਉਹਨੂੰ ਦੱਸੋ ਕਿ ਅਸੀਂ ਤੋੜ ਤੁਹਾਨੂੰ ਛੱਡ ਕੇ ਆਣਾ ਕਿ 330 ਰੁਪਏ ਹੈਗਾ, ਠੀਕ ਹੈ। 330 ਰੁਪਏ ਡਨ ਹੋ ਗਈ ਜੀ। ਪਾਰਟੀਆਂ ਅਸੀਂ ਤੁਹਾਡੇ ਵੱਲ ਸਾਰੇ ਛੱਡਤੀਆਂ ਨੇ, ਜ਼ਬਾਨ ਕੀਤੀ ਕਿ ਅਸੀਂ ਛੱਡ ਦਿੱਤੀ ਹੈ, ਜੀ ਠੀਕ, ਲੇਕਿਨ ਤੁਸੀਂ ਸਾਡੇ ਨੂੰ ਕੰਡ ਨਹੀਂ ਲੱਗਣ ਦੇਣੀ ਹੈ। ਨਹੀਂ ਕੰਡ ਕਿਉਂ ਠੀਕ ਹੈ, ਤੁਹਾਨੂੰ ਪਤਾ ਨਾ ਕੁਝ ਮਾਮਲਾ ਦੇ ਵਿੱਚ ਲੱਖਾਂ ਰੁਪਏ ਦੁੱਧ ਬੰਦਾ ਤੇ ਐਡਵਾਂਸ ਵੀ ਲੱਖਾਂ ਰੁਪਏ ਦਾ ਹੀ ਹੁੰਦਾ ਵੇ। ਜੀ ਵੇਖੋ, ਮਾਲ ਪੂਰਾ ਕਰਨਾ ਤੁਹਾਡਾ ਕੰਮ ਹੈ। ਹਾਂ ਇੰਸ਼ਾ ਠੀਕ ਹੈ, ਪੈਸਾ ਦੇਣਾ ਸਾਡਾ ਕੰਮ। ਹਾਂ ਬਿਲਕੁਲ, ਅਸੀਂ ਪੈਸੇ ਲੋ ਨਹੀਂ ਹੱਥ ਰੋਕਾਂ, ਤੁਸੀਂ ਦੁੱਧ ਪਹੁੰਚਾਉਣਾ ਜਿਹੜਾ ਸਰ ਤੁਹਾਡਾ ਕੰਮ ਹੈ। ਤੁਸੀਂ ਇਹ ਪਰੇਸ਼ਾਨ ਲਵੋ, 6 ਅਸੀਂ ਬੰਦੇ ਆ ਔਰ ਅਲਹਮਦੁਲਿਲਾ 6 ਵੀ ਮਿਹਨਤੀ ਆ। ਅਸੀਂ ਤੁਹਾਨੂੰ 1 ਮਿੰਟ ਦਾ ਜਿਹੜਾ ਡਿਸਟਰਬ ਨਹੀਂ ਹੁੰਦਾਗੇ। ਓਕੇ ਹੋ ਗਿਆ ਭਾਜੀ, ਲਓ ਜੀ ਤਹਿਰੀਰ ਸਾਰੀ ਲਿਖ ਕੇ ਨਾ, ਜੋ ਸਾਡੀ ਡੀਲ ਹੋਈ ਹੈ ਲਿਖ ਲਈਏ ਨਾ, ਬਸ ਸਾਈਨ ਕਰਾਓ। ਸਰ ਤੁਸੀਂ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਤੁਹਾਨੂੰ ਸਾਰਾ ਦੱਸ ਦਿੱਤਾ ਹੈ। ਉਹ ਮੇਰੀ ਹੋ ਗਈ ਗੱਲ। ਇਹ ਕੌਣ ਹੈ ਜੀ? ਹੈਲੋ ਭਾਈ ਜੀ, ਉਹ ਦੁੱਧ ਕੋਈ ਨਹੀਂ, ਖਤਮ ਹੋ ਗਿਆ, ਚਲੋ। अस्सलाम वालेकुम भाजी, असल च ना दुध खत्म हो गया है, अज तो बाद दुध नहीं मिलना करना, माफ़ी चाहते हैं। ठीक है, जो तुहानू गल दस देंगे, ठीक है। दुध तुहाडा खत्म है, मेहरबानी सर। ਜੇ ਤੁਸੀਂ ਕਰਨਾ ਤੇ ਸਾਈਨ ਅੰਗੂਠੇ ਕਰੋ ਜੀ ਸਾਰੇ। ਸਰ ਤੁਸੀਂ ਦੇਖ ਲਿਆ ਵੇ, ਦੁੱਧ ਤੁਸੀਂ ਪਹੁੰਚ ਦੇਣਾ ਜੀ 330 ਰੁਪਏ। ਇਹਨਾਂ ਨਾਲ ਗੱਲ ਹੋ ਗਈ, ਡਨ ਹੋ ਗਈ ਸਾਰੀ। ਇਬਾਰਤ ਲੈ ਲਿਆਂਦੀ ਮੈਂ ਸਾਰੀ, ਪੜ੍ਹ ਲਓ। ਹਾਂਜੀ ਲਿਖ ਕੇ ਲਿਆਂਦਾ ਸਾਰਾ, ਪੜ੍ਹ ਲਓ। ਬਸ ਠੀਕ ਹੈ ਜੀ, ਇਹਨਾਂ ਕੋਲੋਂ ਵੀ ਸਾਈਨ ਕਰਾਓ, ਅਸੀਂ ਵੀ ਕਰ ਦਿੰਦੇ ਆ। ਕਰੋ ਸਾਈਨ ਕਰੋ, ਠੀਕ ਹੈ। ਲੇਕਿਨ ਤੁਹਾਡੇ ਸਾਹਮਣੇ ਦੁੱਧ ਹੀ ਵਾਪਸ ਕਰ ਲਿੱਤਾ ਵੇ। ਉਹ ਕੋਈ ਗੱਲ ਨਹੀਂ ਭਾਜੀ, ਰਿਜ਼ਕ ਅੱਲਾ ਨੇ ਦੇਣਾ। ਠੀਕ ਹੈ इंशाल्लाह जी, ਤੁਹਾਨੂੰ लो जी। ਅੱਲੇ ਇਸ ਪਰਦੇਸੇ ਵਾਸਤੇ ਹੋਣ ਡਈ ਹੈ, ਕੋਈ ਬੰਦਾ ਗੱਲ ਤੋਂ ਫਿਰੇ ਨਾ। नहीं क्यों नहीं जी, माशाल्लाह जी, सारा दुध ना लेना करना वे, ਬਿਲकुਲ ਸਹੀ ਹੈ। लाहौर जाना करना है, बड़ी खुशी हुई है। ਉਹਨਾਂ ਨੂੰ ਦੇ ਦਿਓ ਜੀ, ਲਿਆਓ ਜੀ, ਲਿਆਓ। ਬੜੀ ਮਿਹਰਬਾਨੀ ਜੀ।
ਅੱਛਾ ਜੀ ਮੇਰੇ ਸਲਾਹ ਐਡਵਾਂਸ ਦੂਸ ਦੇ ਹੀ ਦਈਏ ਜੀ ਜੀ ਦਿਓ ਜੀ, ਦਿਓ, ਸਭ ਤੋਂ ਬਿਲਕੁਲ। ਪਹਿਲਾਂ ਜੀ ਕਿਉਂ ਨਹੀਂ ਇਹ ਲਓ ਜੀ ਭਾਜੀ ਇਹ ਕੀ ਹੈ ਜੀ ਆ ਲਿਖ ਲਓ ਜੀ 500 ਰੁਪਏ ਐਡਵਾਂਸ 500 ਰੁਪਏ ਜੀ ਹਾਂਜੀ ਹਾਂਜੀ ਮੇਰੀ ਗੱਲ ਚੋਈ ਸੁਣ ਲਓ ਸਾਹਿਬ 500 ਜ਼ਿਆਦਾ ਤੇ ਨਹੀਂ ਕਿਤੇ ਨਹੀਂ ਮੇਰੀ ਗੱਲ ਸੁਣੋ ਸਰ 500 ਰੁਪਇਆ ਕੀ ਵਜ੍ਹਾ ਹੈ ਜਾਇਜ਼ ਕੈਸ਼ ਤੇ 50-60 ਹਜ਼ਾਰ ਹੁੰਦੇ ਅਕਾਊਂਟ 'ਚ ਬਕਾਇਆ ਤਾਂ ਲੋਕ ਲੱਖਾਂ ਦਾ ਉਹ ਨਹੀਂ ਜਨਾਬ ਅਕਾਊਂਟ 'ਚ ਕਿਉਂ ਕਰਾਣੇ ਨੇ ਇਹੋ ਹੀ ਟੋਟਲ ਜੇ ਇਹ ਐਡਵਾਂਸ ਦਿੰਦੇ ਪਿਓ ਹਾਂਜੀ ਹਾਂਜੀ ਇਹ ਟੋਟਲ ਕਾਦੇ ਨੇ ਜੀ? ਤੁਹਾਡੇ ਨਾਲ ਡਨ ਹੋ ਗਈ ਪਹੁੰਚ ਦੁੱਧ ਦੇਣਾ ਤੁਸੀਂ ਹਾਂਜੀ ਹਾਂ ਜੀ ਪਹੁੰਚ ਹੀ ਦੇਣਾ ਇਨਸ਼ਾਅੱਲਾ ਹੀ ਕਦੋਂ ਮੁਕਰੇ ਆ ਰੋਜ਼ਾਨਾ ਸਾਨੂੰ ਪਾਈਆ ਦੁੱਧ ਲਾਹੌਰ ਪਹੁੰਚਾਉਣਾ ਤੁਸੀਂ ਹੈ ਭਾਈ ਜੀ ਦੇਖੋ ਸਾਡੇ ਸੈਨ ਅੰਗੂਠੇ ਹੋ ਗਏ ਜਨਾਬ ਪਾਈਆ ਦੁੱਧ ਰੋਜ਼ਾਨਾ ਤੁਸੀਂ ਲਾਹੌਰ ਪਹੁੰਚਾਉਣਾ ਨਹੀਂ ਪਾਈਆ ਦੁੱਧ ਦੀ ਤੇ ਗੱਲ ਹੀ ਨਹੀਂ ਹੋਈ ਭਾਈ ਸਾਹਿਬ ਤੁਹਾਨੂੰ ਮੈਂ ਦੱਸਿਆ ਖੋਏ ਦਾ ਕੰਮ ਕਰਦੇ ਆ ਭਾਈ ਜੀ ਡਰਾਪਰ 'ਚ ਖੋਇਆ ਬਣਾਉਂਦੇ ਹੋ ਪਾਈਆ ਦੁੱਧ ਉਹ ਯਾਰ ਦਾਦਾ ਜੀ ਦੀ ਤਬੀਅਤ ਨਹੀਂ ਠੀਕ ਉਹਨਾਂ ਨੂੰ ਖੋਏ ਨਾਲ ਦਵਾਈ ਦੱਸੀ ਡਾਕਟਰ ਨੇ ਤੇ ਰੋਜ਼ਾਨਾ ਪਾਈਆ ਦੁੱਧ ਚੋਂ ਸਟਾਂਕੀ ਖੋਇਆ ਨਿਕਲ ਆਉਂਦਾ ਇੰਨਾ ਕੋਈ ਬੰਦਾ ਖਾ ਸਕਦਾ ਉਹਨਾਂ ਦਵਾਈ ਖਾਣੀ ਹੁੰਦੀ ਮੈਂ ਤੁਹਾਨੂੰ ਦੱਸ ਦਿੱਤਾ ਜੇ ਯਾਰ ਰੋਜ਼ਾਨਾ ਗੱਲ ਸੁਣ। ਪਹੁੰਚਾਉਣਾ ਉਹ ਤੁਹਾਡੇ ਸਾਹਮਣੇ ਹਾਂ 10 ਬੰਦਿਆਂ ਨੂੰ ਦੁੱਧ ਦਾ ਜਵਾਬ ਭਾਵੇਂ ਦਿੱਤਾ 20 ਨੂੰ ਜਵਾਬ ਦਿੱਤਾ ਹੋਏ ਮੇਰੀ ਤੁਹਾਡੀ ਸੈਨ ਅੰਗੂਠੇ ਹੋ ਗਏ ਨਾ ਮੈਂ ਕੇਸ ਉਹ ਕਰਾਂਗਾ ਮੇਰੀ ਗੱਲ ਸੁਣ ਭਾਈ ਜੀ ਉਹ ਮੇਰੀ ਗੱਲ ਸੁਣ ਲਓ ਭਾਈ ਜੀ ਇਹ ਗੱਲ ਤੇ ਸੁਣੋ ਪਾਈਆ ਦੁੱਧ ਅਸੀਂ ਕਿੱਥੇ ਲੈ ਕੇ ਜਾਈਏ ਇਹ ਲਿਖ ਲਓ ਲਾਹੌਰ ਭਾਜੀ ਲਾਮਾ ਇਕਬਾਲ ਟਾਊਨ ਹਾਂ ਠੀਕ ਹੈ ਨਾ ਹਲੇ ਹਲੇ ਡਰੈਸ ਲੈ ਲਓ ਭਾਈ 172 ਬਦਰ ਬਲਾਕ ਉਹ ਬੱਦਰ ਬਲਾਕ ਭਾਈ ਜੀ 3 ਮਨ ਦੁੱਧ ਰੋਜ਼ਾਨਾ ਦੁੱਧ ਉੱਥੇ ਪਹੁੰਚਾਉਣਾ ਜੇ ਕਿੰਨਾ ਹਾਂਜੀ ਕਿੰਨਾ ਪਾਈਆ ਦੁੱਧ ਰੋਜ਼ਾਨਾ ਯਾਰ ਸਾਨੂੰ ਤਾਂ ਲੈ ਬੈਠੇ ਪਾਈਆ ਦੁੱਧ ਅਸੀਂ ਕਿਹਨੂੰ ਕਿਹਨੂੰ ਦੇਈਏ ਫਿਰ ਪਾਈਆ ਦੁੱਧ ਰੋਜ਼ਾਨਾ ਹਾਂ ਗੱਡੀ ਤੇ ਭੇਜਣਾ ਕਰਨਾ ਜੀ ਅਸੀਂ ਮੈਂ ਬੱਚਾ ਕਰ ਦਵਾਂਗੇ ਨਾ ਪਾਈਆ ਦੁੱਧ ਦੁੱਧ ਖਰਾਬ ਨਾ ਹੋਵੇ ਫਿਰ ਨਾ ਕਿਹਾ ਜੇ ਨਹੀਂ ਤੇ ਮੈਂ ਕਾਰਵਾਈ ਕਰਾਂਗਾ ਪੁਲਿਸ ਦੀ ਤੁਹਾਨੂੰ ਦੱਸ ਦਿੱਤਾ ਲਾਲਾ ਉਹ ਦਿਲ ਘਬਰਾਉਣ ਲੱਗ ਪਈ ਮੇਰਾ ਓਏ ਤੈਨੂੰ ਬੜੀ ਸੌੜ ਪਈ ਸੀ ਉਹ ਉਹ ਸਟਾਮ ਤੇ ਲਿਖ ਬੈਠੇ ਕੀ ਕਰੀਏ ਮਰੀਏ ਹੁਣ ਉਹ ਯਾਰ ਪਾਈਆ ਦੁੱਧ 3 ਮਨ ਦੁੱਧ ਕੀ ਕਰਨਾ ਕੀ ਆ ਹੁਣ ਲਾਲਾ ਜਾਨ ਉਹ ਮਰ ਜਾ ਫਾੜੇ ਹੋਏ ਨੇ ਫਰਸ ਹੋ ਜਰਾ ਓਏ ਵਿਚਾਰੇ ਤੇ ਘਬਰਾ ਕੇ ਗੱਜ ਖਾ ਬੈਠੇ ਉਹ ਮਰਿਆ ਤੂੰ ਉਹ ਮੁਰਗੀ ਪੈ ਗਈ ਸੀ ਮੁਰਗੀ ਉਹ ਮੁਰਗੀ ਪੈ ਗਈ ਉਹ